ਸੋ ਹੁਣ ਜਦੋਂ ਅਸਾਈਲਮ ਵੀ ਕਈ ਤਰੀਕੇ ਦੇ ਆ, ਆਪਣੀ ਕਮਿਊਨਿਟੀ ਦੇ ਅਸਾਈਲਮ ਦੇ ਜ਼ਿਆਦਾ ਪੋਲੀਟੀਕਲ ਹੁੰਦੇ ਆ ਜਾਂ ਰਿਲੀਜਨ ਵਾਲੇ ਜ਼ਿਆਦਾ ਹੁੰਦੇ ਆ? ਪੋਲੀਟੀਕਲ ਤੇ ਰਿਲੀਜਨ ਵਾਲੇ ਜ਼ਿਆਦਾ ਵਾ। ਲਵ ਮੈਰਿਜ ਵਾਲੇ ਹੁਣ ਜਿਹੜੇ ਕੇਸ ਸੀਗੇ, ਇੰਟਰਰੇਸ਼ੀਅਲ ਮੈਰਿਜ ਵਾਲੇ, ਦਲਿਤ ਅਸਾਈਲਮ ਵਾਲੇ, ਕਨਵਰਜਨ ਵਾਲੇ, ਕ੍ਰਿਸਚੈਨਿਟੀ ਤੇ ਜਿਹੜੇ ਕਨਵਰਜਨ ਬਣ ਗਏ ਆ, ਤੇ ਜਿਹੜਾ ਆਪਣਾ ਰੇਸ਼ੀਅਲ ਇਨਇਕੁਐਲਿਟੀ ਜਿਹੜੀ ਹੈ ਨਾ, ਵਿਆਹ ਸ਼ਾਦੀਆਂ ਜਿਹੜੇ ਕਰਾਏ ਆ, ਦੋਨੋਂ ਓਨਰ ਕਿਲਿੰਗ ਵਾਲੇ ਕੇਸ ਆ, ਉਹ ਕਾਫੀ ਆਉਣ ਲੱਗ ਪਏ ਆ। LGBTQ ਵਾਲੇ ਕੇਸ ਵੀ ਐਕਚੁਅਲੀ ਆਉਣੇ ਸ਼ੁਰੂ ਹੋਏ ਆ, ਤੇ ਉਹ ਜਰਾ ਲੋਕੀ ਵੀਡੀਓ ਬਣਾਉਣ 'ਚ ਥੋੜ੍ਹਾ ਜਿਹਾ ਝੱਕਦੇ ਆ ਹੈ ਨਾ। ਉਹ ਵੀ ਕੇਸ ਜਿਹੜੇ ਹੈਗੇ ਆ, ਤੇ ਕਾਫੀ ਈਜ਼ੀ ਜਿਹੜੇ ਕੇਸ ਆ ਉਹ, ਕਿਉਂਕਿ ਉੱਥੇ ਧਰਮ ਦੇ, ਸਮਾਜ ਦੇ ਹਿਸਾਬ ਨਾਲ, ਲਾਅ ਦੇ ਹਿਸਾਬ ਨਾਲ, ਤੇ ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਕੇਸ ਆ ਉਹ ਕਾਫੀ ਆਉਂਦੇ ਆ। ਤੇ ਜ਼ਿਆਦਾਤਰ ਜਿਹੜੇ ਮੇਲ ਹੈਗੇ, ਅਡਲਟ ਮੇਲ ਆ, ਮੁੰਡਿਆਂ ਵਾਲੇ ਜਿਹੜੇ ਕੇਸ ਆ, ਜ਼ਿਆਦਾਤਰ ਉਹਨਾਂ ਦੇ ਜਿਹੜੇ ਕੇਸ ਆ ਉਹ ਪੋਲੀਟੀਕਲ ਅਸਾਈਲਮ ਵਾਲੇ ਆ। ਜੀ ਬਿਲਕੁਲ। ਸੋ ਅੱਜ ਆਪਾਂ ਥੋੜੀ ਜਿਹੀ ਪੋਲੀਟੀਕਲ ਅਸਾਈਲਮ ਕੋਡ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਕਰਾਂਗੇ, ਤੇ ਸਰੋਤਿਆਂ ਨੂੰ ਦੱਸ ਜਾਈਏ ਅੱਜ ਅਸੀਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਉਸ ਦੇ ਲਈ ਤੁਹਾਡੇ ਤੋਂ ਪਹਿਲਾਂ ਹੀ ਜਿਹੜੇ ਉਹ ਮਾਫੀ ਮੰਗਦੇ ਆ। ਸੋ ਪੋਲੀਟੀਕਲ ਅਸਾਈਲਮ ਦੀ ਜਦੋਂ ਗੱਲ ਕਰਦੇ ਆ, ਕਿਹੜੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ? ਅਵੇਅਰਨੈਸ ਦੀ ਵੀ ਆਪਾਂ ਗੱਲ ਕੀਤੀ ਸੀ, ਐਕਟੀਵਿਟੀਜ਼ ਦੀ ਵੀ ਗੱਲ ਕੀਤੀ ਸੀ। ਕੀ ਚੀਜ਼ਾਂ ਉਸ ਦੇ ਵਿੱਚ ਇੱਕ ਜਿਹੜਾ ਅਸਾਈਲਮ ਦੀ ਮੰਗ ਕਰ ਰਿਹਾ ਉਹਨੂੰ ਜਿਹੜੀਆਂ ਉਹ ਚੀਜ਼ਾਂ ਕੋਲ ਉਹਦੇ ਹੋਣੀਆਂ ਚਾਹੀਦੀਆਂ? ਸੋ ਜਰਾ ਸ਼ੋਅ ਨੂੰ ਧਿਆਨ ਨਾਲ ਸੁਣਿਓ, ਬਾਰ-ਬਾਰ ਇਹਨੂੰ ਸੁਣਿਓ, ਆਪਣੇ ਤਰੀਕ ਦੇ ਆਉਣ ਤੋਂ ਪਹਿਲਾਂ ਸੁਣਿਓ। ਤੁਹਾਨੂੰ ਇੱਦਾਂ ਕਿ ਹੁਣ 1 ਘੰਟੇ 'ਚ ਕੁਛ ਨਹੀਂ ਰਿਟੇਨ ਹੋਣਾ। ਸੋ ਇਹ ਵਾਲੇ ਸ਼ੋਅ ਨੂੰ ਤੁਸੀਂ ਮਾਰਕ ਕਰ ਲਓ, ਕੀ ਹੈਗਾ ਇਹ। ਬੁੱਕ ਮਾਰਕ ਕਰ ਲਓ। ਹਾਂਜੀ, ਇਹਨੂੰ ਤੁਸੀਂ ਮਾਰਕ ਕਰ ਲਓ। ਇਹਨੂੰ ਤੁਸੀਂ ਦੁਬਾਰਾ ਤੁਹਾਡੇ ਕੰਮ ਆਊਗਾ, ਅਗਲੇ 2-3 ਸਾਲਾਂ ਤੱਕ ਵੀ ਤੁਹਾਡੇ ਇਹ ਜਿਹੜਾ ਕੰਮ ਆਊਗਾ ਅੱਜ ਜੋ ਤੁਹਾਨੂੰ ਦੱਸਾਂਗੇ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਹਰੇਕ ਜਿਹੜੀ ਅਦਾਲਤ ਆ ਉਹ ਸਬੂਤ ਦੇ ਹਿਸਾਬ ਨਾਲ ਚੱਲਦੀ ਆ, ਕੋਈ ਵੀ ਅਦਾਲਤ ਆ। ਪਰ ਜਿਹੜੀ ਇਮੀਗ੍ਰੇਸ਼ਨ ਕੋਰਟ ਆ, ਉਹਨਾਂ ਨੇ ਕਿਹਾ ਚਲੋ ਇਹ ਭੱਜ-ਭੁੱਜ ਕੇ ਆਉਂਦੇ ਆ, ਨਹੀਂ ਵੀ ਆਪਣਾ ਸਬੂਤ ਇਕੱਠਾ ਕਰ ਸਕਦੇ ਆ, ਤੇ ਕਈ ਵਾਰੀ ਉਹ ਜਿਹੜਾ ਉਹਨਾਂ ਨੇ ਸਟੈਂਡਰਡ ਜਿਹੜੇ ਬਾਕੀ ਕੋਰਟਸ ਨਾਲੋਂ ਰਿਲੈਕਸ ਕੀਤੇ ਆ। ਜਿਹੜੇ ਬਾਕੀ ਕੋਰਟਸ ਆ ਉਹ ਤਾਂ ਬਿਨਾਂ ਸਬੂਤ ਦੇ ਚੱਲਦੇ ਨਹੀਂ ਅੱਗੇ। ਉਹ ਕਹਿੰਦੇ ਤੂੰ ਦੱਸ ਪਹਿਲਾਂ ਪ੍ਰੂਫ ਕੀ ਹੈ ਤੇਰੇ ਕੋਲ, ਹੈ ਨਾ। ਕੋਈ ਵੀ ਤੂੰ ਚੀਜ਼ ਕਹਿਣੀ ਆ, ਉਹਦਾ ਪ੍ਰੂਫ ਦੱਸ ਸਾਨੂੰ। ਤੇ ਇਹਦੇ ਵਿੱਚ ਜਿਹੜਾ ਸਟੈਂਡਰਡ ਆਫ ਪ੍ਰੂਫ ਆ, ਰੂਲ ਆਫ ਐਵੀਡੈਂਸ ਆ, ਉਹ ਇਹਨਾਂ ਨੇ ਰਿਲੈਕਸ ਕੀਤੇ ਆ। ਪਰ ਜਿਹੜੇ ਕਈ ਜੱਜ ਆ ਨਾ, ਹੁਣ ਉਹ ਦੇਖਦੇ ਆ ਕਿ ਸੇਮ ਗੱਲਾਂ ਹਰੇਕ ਬੰਦਾ ਕਹੀ ਜਾ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਟਰਾਂਸਲੇਟਰ, ਇੰਟਰਪ੍ਰੇਟਰ ਜਿਹੜੇ ਹੈਗੇ ਆ ਵਿੱਚ, ਉਹਨਾਂ ਤੋਂ ਬਚੋ। ਇਹ ਮੈਂ ਤੁਹਾਨੂੰ ਪਤਾ ਕਿਉਂ ਕਹਿ ਰਿਹਾ ਵਾ? ਇਹ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿਉਂਕਿ ਜਦੋਂ ਸਾਡੇ ਮੂਹਰੇ ਬੰਦਾ ਆ ਕੇ ਬਹਿੰਦਾ, ਆਪਾਂ ਉਹਨੂੰ ਸਵਾਲ ਜਵਾਬ ਪੁੱਛੀਦੇ ਆ ਕਿ ਕੀ ਕਿੱਦਾਂ, ਉਹਨੂੰ ਨੌਲੇਜ ਨਹੀਂ ਕਈ ਵਾਰੀ ਹੁੰਦੀ। ਫਿਰ ਉਹਨੂੰ ਪੁੱਛੀਦਾ ਕਿ ਤੂੰ ਕਿੱਥੋਂ ਬਣਾ ਕੇ ਲਿਆਇਆ? ਤੂੰ ਪੇਪਰਾਂ 'ਚ ਤਾਂ ਬਹੁਤ ਵਧੀਆ ਲਿਖਿਆ ਵਾ, ਪਰ ਤੈਨੂੰ ਬੋਲਣ ਦਾ ਤਾਂ ਪਤਾ ਨਹੀਂ ਲੱਗ ਰਿਹਾ ਕਿ ਕੀ ਬੋਲਣਾ, ਜਾਂ ਸਮਝ ਨਹੀਂ ਹੈਗੀ, ਹੈ ਨਾ। ਉਹ ਕਹਿੰਦਾ ਕਿ ਉਹਨਾਂ ਨੂੰ ਲੱਗਦਾ ਕਿ ਟਰਾਂਸਲੇਟਰ, ਇੰਟਰਪ੍ਰੇਟਰ ਨੇ ਲਿਖ ਦੇਣਾ ਵਾ ਤੇ ਬਾਅਦ 'ਚ ਮੈਂ ਰੱਟਾ ਲਾ ਲੈਣਾ। ਉਹ ਚੀਜ਼ ਬਿਲਕੁਲ ਗਲਤ ਆ, ਕਿਉਂਕਿ ਹੁਣ ਜਿਹੜੀ ਹੈਗੀ ਆ ਇੱਕ ਮੈਟਰ ਆਫ RKK ਫਾਈਲਿੰਗ ਜਿਹੜੀ ਸਰਕਾਰ ਕਰਦੀ ਆ, ਉਹ ਕੀ ਕਰਦੇ ਆ ਕਿ ਉਹ ਦੇਖਦੇ ਆ ਕਿ ਜਿੱਦਾਂ ਹੁਣ ਲਾਸਟ ਵਾਲਾ ਪੈਰਾਗ੍ਰਾਫ ਕਈਆਂ ਦਾ ਨਾ, ਡਿਪੈਂਡਿੰਗ ਕਿਹੜੇ ਤੁਸੀਂ ਇੰਟਰਪ੍ਰੇਟਰ, ਟਰਾਂਸਲੇਟਰ ਕੋਲ ਜਾਂਦੇ ਆ, ਉਹਨਾਂ ਨੇ ਕਿੱਦਾਂ, ਕਈ ਆਪ ਕੰਮ ਕਰਦੇ ਆ, ਕਈਆਂ ਨੇ ਅੱਗੇ ਬੰਦੇ ਰੱਖੇ ਹੋਏ ਆ, ਹੈ ਨਾ। ਉਹ ਆਪਣਾ ਜਿਹੜਾ ਹੈਗਾ ਬੰਦੇ ਦੀ ਗੱਲ-ਗੁੱਲ ਸੁਣ ਕੇ ਵਿੱਚ ਅੱਧੀ ਨੌਲੇਜ ਉਹ ਆਪਣੀ ਪਾ ਦਿੰਦੇ ਆ ਕਿ ਰੀਲੋਕੇਸ਼ਨ ਦੀ ਜਿੱਦਾਂ ਮੰਨ ਲਓ ਆਰਗੂਮੈਂਟ ਆ, ਉਹ ਸਾਰਿਆਂ ਦੇ ਨਾਲ ਜਦੋਂ ਸਰਕਾਰ ਨੇ ਦਸਤਾਵੇਜ਼ ਸਬਮਿਟ ਕਰਦੀ, ਉਹਨਾਂ ਨੇ ਐਵੀਡੈਂਸ ਇਕੱਠੇ ਆਲਰੇਡੀ ਕਰਨੇ ਸ਼ੁਰੂ ਕਰਤੇ ਆ ਕਈ ਕੋਰਟਾਂ ਦੇ ਵਿੱਚ, ਬੰਡਲ ਉਹ ਆਪਣਾ ਵਧਾਈ ਜਾ ਰਹੇ ਹੁਣ। ਕਿ ਉਹ ਕਹਿੰਦੇ ਕਿ ਇਹਦਾ ਦੇਖੋ ਲਾਸਟ ਦੇ ਵਿੱਚ ਸਾਰਿਆਂ ਦਾ ਜਿਹੜੀਆਂ 4 ਲਾਈਨਾਂ ਬਿਲਕੁਲ ਸੇਮ ਆ। ਇਹ ਅਲੱਗ-ਅਲੱਗ ਪਿੰਡਾਂ ਦੇ ਮੁੰਡੇ ਆ, ਅਲੱਗ-ਅਲੱਗ ਆਫਿਸਾਂ 'ਚ ਇਹਨਾਂ ਦੇ ਕੇਸ ਲੱਗੇ ਆ, ਕਈ ਵਾਰੀ ਸੇਮ ਕੇਸ ਆਫਿਸਾਂ 'ਚ ਵੀ ਲੱਗੇ ਆ, ਕਿ ਇਹਨਾਂ ਦਾ ਜਿਹੜੀ ਐਂਡ ਵਾਲੀ ਰੀਲੋਕੇਸ਼ਨ ਦੀ ਕਿ ਲੈਂਗੁਏਜ ਪੂਰੀ ਸੇਮ ਆ, ਜਾਂ ਇਹ 84 ਬਾਰੇ ਲਿਖਦੇ ਆ, ਉਹਦੀ ਲੈਂਗੁਏਜ ਜਿਹੜੀ ਪੂਰੀ ਸੇਮ ਆ, 100% ਸੇਮ ਆ, ਹੈ ਨਾ। ਪਹਿਲੀ ਗੱਲ ਤਾਂ ਤੁਹਾਡੇ ਕੋਲ ਪੁੱਛਿਆ ਨਹੀਂ ਕਿਸੇ ਨੇ, ਜੱਜ ਨੇ 84 ਦੇ ਬਾਰੇ ਦੱਸਣਾ ਜਾਂ ਕੁਛ ਦੱਸਣਾ। ਤੁਹਾਡਾ ਆਪਣਾ, ਤੁਸੀਂ ਆਪਣੇ ਬਾਰੇ ਦੱਸੋ ਸਿੰਪਲ, ਤੁਸੀਂ ਕੀ ਆ, ਕਿੱਥੇ ਪੜ੍ਹੇ ਸੀਗੇ, ਕੀ ਤੁਹਾਡੇ ਨਾਲ ਹੋਇਆ। ਬਾਕੀ ਜਿਹੜੇ ਮੁੱਦੇ ਹੈਗੇ, ਤੁਸੀਂ ਜਦੋਂ ਕਿਸੇ ਤੋਂ ਇੰਟਰਪ੍ਰੇਟਰ ਵਗੈਰਾ ਤੁਹਾਡਾ ਜੇ ਉਹ ਲਿਖਦਾ, ਤਾਂ ਤੁਹਾਡੀ ਉੱਥੇ ਪਹਿਲੀ ਗੱਲ ਤਾਂ ਪ੍ਰੋਬਲਮ ਪੈ ਜਾਂਦੀ ਹੈ। ਹੁਣ ਕਈਆਂ ਦੇ ਕੇਸ ਪਾਸ ਹੋ ਗਏ, ਪਰ ਹੁਣ ਤੁਸੀਂ ਦੇਖੋਗੇ ਕਿ ਸਾਡੇ ਕੋਲ ਅਪੀਲਾਂ ਲੈ ਕੇ ਹੁਣ ਮੁੰਡੇ ਆਉਂਦੇ ਆ, ਤੇ ਕਹਿੰਦੇ ਕਿ ਜਿਹੜੇ ਸਹੀ ਜੱਜ ਵੀ ਜਿਹੜੇ ਸੀਗੇ ਨਾ, ਉਹ ਵੀ ਹੁਣ ਜਿਹੜੇ ਕੇਸ ਆ ਇਵਨ ਸੈਨ ਫਰਾਂਸਿਸਕੋ 'ਚ ਡਿਨਾਈ ਕਰਨ ਲੱਗ ਪਏ, ਕਿਉਂਕਿ ਉਹ ਅੱਕ ਗਏ ਕਿ ਸੇਮ ਕੰਧਾਂ ਤੇ ਪੋਸਟਰ ਆਹ ਫਿਰ ਚੱਲ ਗਿਆ, ਰਿਸ਼ਤੇਦਾਰ ਦੇ ਲੁਕ ਗਿਆ। ਤੇ ਇਹ ਸੁਣਨ ਵਾਲਿਆਂ ਨੂੰ ਵੀ ਹੁਣ ਪਤਾ ਮੈਂ ਕੀ ਗੱਲ ਜਿਹੜੀ ਕਰ ਰਿਹਾ, ਹੈ ਨਾ। ਸੋ ਜੱਜ ਜਿੱਦਾਂ ਸੀਗੇ ਸੈਕਰਾਮੈਂਟੋ ਕੋਰਟ ਦੀ ਜਿੱਦਾਂ ਗੱਲ ਦੱਸੀ ਸੀਗੀ, ਉਹ ਕਹਿੰਦੇ ਤੂੰ ਪ੍ਰੂਫ ਦੱਸ ਦੇ, ਇੱਕ ਪ੍ਰੂਫ ਦੱਸ ਦੇ ਕਿ ਜੋ ਤੂੰ ਕਹਿ ਰਿਹਾ ਗਤੀਵਿਧੀਆਂ ਕਰ ਰਿਹਾ, ਇੱਕ ਪ੍ਰੂਫ ਦੇ ਦੇ ਕਿ ਇਹ ਕੀਤੀ ਆ, ਇੱਕ ਫੋਟੋ ਦੇ ਦੇ ਸਪੀਚਾਂ ਦੀ, ਇੱਕ ਫੋਟੋ ਦੇ ਲੋਕਾਂ ਨੂੰ ਨਾਲ ਜੋੜਨ ਦੀ, ਤੇ ਕੇਸ ਆਪਣਾ ਪ੍ਰੂਫ ਕਰਾ ਕੇ ਲੈ ਜਾ। ਇੰਨਾ ਸੌਖਾ ਕੰਮ, ਜੱਜ ਸਿੱਧੇ ਕਰੇ, ਕਹਿੰਦਾ ਇੰਨਾ ਸੌਖਾ ਕੰਮ ਆ,
ਡਿਟੇਲ 'ਚ ਕਹਿੰਦਾ ਜਾਣ ਦੀ ਲੋੜ ਹੀ ਨਹੀਂ ਕਹਿੰਦਾ ਸਾਨੂੰ ਅੱਜ, ਕਹਿੰਦਾ ਪ੍ਰੂਫ ਦੇ ਦੇ ਇੰਡੀਆ ਦਾ ਕੀ ਹੈਗਾ। ਕਹਿੰਦਾ ਮੈਂ ਇਹਨੂੰ ਕਿਹਾ ਕਿ ਪ੍ਰੂਫ ਦੇ ਦੇ ਤਾਂ ਕਹਿੰਦਾ ਇਹਨੇ ਕਹਿਣਾ ਮੇਰਾ ਫ਼ੋਨ ਗਵਾਚ ਗਿਆ। ਜੱਜ ਕਹਿੰਦਾ ਕਿ ਜੇ ਮੈਂ ਉਹਨੂੰ ਪੁੱਛਿਆ ਕਿ ਪ੍ਰੂਫ ਦੇ ਦੇ, ਫੋਟੋ ਦੇ ਦੇ, ਇਹਨੇ ਕਹਿਣਾ ਮੇਰਾ ਫ਼ੋਨ ਗਵਾਚ ਗਿਆ। ਮੇਰੇ ਕੋਲ ਠੀਕ ਖੋਹ ਲਿਆ ਹੈ। ਮੈਕਸੀਕੋ ਦੇ ਵਿੱਚ। ਹੂੰ। ਇਹ ਗੱਲ ਉਹੀ ਮੇਰਾ ਫ਼ੋਨ ਗਵਾਚ ਗਿਆ, ਮੇਰਾ ਫ਼ੋਨ ਗਵਾਚ ਗਿਆ, ਮੇਰਾ ਫ਼ੋਨ ਗਵਾਚ ਗਿਆ। ਹੁਣ ਤੁਸੀਂ ਦੇਖੋ ਜੱਜ ਦੇ ਹਿਸਾਬ ਨਾਲ ਕਿ ਕਿੰਨੇ ਕੁ ਬੰਦਿਆਂ ਦਾ ਫ਼ੋਨ ਗਵਾਚਾ ਵਾ ਤੇ ਕਿੰਨੇ ਕੁ ਬੰਦਿਆਂ ਦੀਆਂ ਜਿਹੜੀਆਂ ਫੋਟੋਆਂ ਐਵੀਡੈਂਸ ਨਹੀਂ ਹੈਗਾ। ਉਹ ਕਹਿੰਦਾ ਕਿ ਮੇਰੇ ਕੋਲ ਕੋਈ ਤਰੀਕਾ ਨਹੀਂ ਹੈਗਾ ਕਿ ਮੈਂ ਮੰਨ ਸਕਦਾ ਕਿ ਇਹ ਬੰਦਾ ਸੱਚ ਬੋਲ ਰਿਹਾ, ਝੂਠ ਬੋਲ ਰਿਹਾ ਤੇ ਨਾ ਮੇਰੇ ਕੋਲ ਕੋਈ ਟੂਲ ਹੈਗਾ। ਪਰ ਏਦਾਂ ਹੈ ਕਿ ਜਦੋਂ ਵੀ ਮੈਂ ਇਹਨਾਂ ਤੋਂ ਪੁੱਛਦਾ ਕਿ ਤੁਹਾਡਾ ਪ੍ਰੂਫ ਕਿੱਥੇ ਆ ਤੇ ਬੰਦਾ ਕਹਿੰਦਾ ਮੇਰਾ ਫ਼ੋਨ ਗਵਾਚ ਗਿਆ। ਹੂੰ। ਤੇ ਉਹ ਜਦੋਂ ਉਹਨੂੰ ਕਹਿੰਦਾ ਕਿ ਤੂੰ ਆ ਕੇ ਦੁਬਾਰਾ ਲੌਗਇਨ ਕਰ ਲੈ ਫੇਸਬੁੱਕ ਤੇ, ਉੱਤੇ ਤਾਂ ਜਿਹੜਾ ਡੇਟਾ ਹੈਗਾ, ਕਹਿੰਦਾ ਫੇਰ ਸਾਰਿਆਂ ਨੇ ਕਹਿਣਾ ਕਿ ਮੈਂ ਨਵੀਂ ਆਈਡੀ ਬਣਾ ਲਈ। ਰਾਤੋਂ ਰਾਤ ਕਹਿੰਦਾ ਤਰੀਕ ਤੋਂ ਪਹਿਲਾਂ, ਸਾਲ ਪਹਿਲਾਂ, 1.5 ਸਾਲ ਪਹਿਲਾਂ ਨਵੀਂ ਆਈਡੀ ਬਣਾ ਲਈ। ਤੇ ਪਹਿਲੀ ਗੱਲ ਇਹ ਹੈਗੀ ਕਿ ਪ੍ਰੂਫ। ਇੱਕ ਆਪਣਾ ਕੇਸ ਜਿਹੜਾ ਸੀਗਾ ਜਿਹਦੀ ਵੀਡੀਓ ਵੀ ਪਾਈ ਆ, ਉਹ ਕਿਸਾਨੀ ਅੰਦੋਲਨ 'ਚ ਪਾਰਟੀਸਿਪੇਟ ਕਰਕੇ ਆਇਆ ਸੀ ਮੁੰਡਾ, ਪ੍ਰੂਫ ਵਗੈਰਾ ਬਹੁਤ ਸੀਗਾ ਉਹਦੇ ਕੋਲ। ਠੀਕ ਹੈ। ਤੇ ਕਾਫੀ ਸੇਵਾ ਕਰਦੇ ਦਾ ਪ੍ਰੂਫ, ਬੈਨਰ ਫੜੇ ਦਾ ਪ੍ਰੂਫ, ਮਤਲਬ ਅਲੱਗ-ਅਲੱਗ ਦਿਨ ਜਿਹੜਾ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਇਕੱਠ 'ਚ ਬੰਦਾ ਵਿਚਰ ਕੇ ਉੱਥੇ ਆਇਆ, ਕਈ ਮਹੀਨੇ ਉੱਥੇ ਰਹਿ ਕੇ ਆਇਆ। ਠੀਕ ਹੈ। ਸਟ੍ਰਿਕਟ ਜੱਜ ਨੇ ਵੀ ਕਿਹਾ ਸੀਗਾ ਕਿ ਇਹ ਬੰਦਾ ਜਿਹੜਾ ਹੈਗਾ ਇਹ ਰੀਅਲ ਡੀਲ ਆ। ਇਹ ਬੰਦਾ ਰੀਅਲ ਡੀਲ ਆ, ਇਹਦਾ ਪ੍ਰੂਫ ਹੈਗਾ। ਕੁਛ ਨਹੀਂ ਉਹਦਾ ਹੋਰ ਥੋੜੇ ਜਿਹੇ ਮਸਲੇ ਪੈ ਗਏ ਸੀਗੇ ਟਰੈਵਲ ਟਰੂਵਲ ਦੇ ਪੈਟਰਨ ਤੇ ਕਿ ਅਮਰੀਕਾ ਕਿੱਦਾਂ ਆ। ਪਰ ਜਿਹੜਾ ਇੱਕ ਸਟ੍ਰਿਕਟ ਜੱਜ ਨੇ ਵੀ ਕਿਹਾ ਕਿ ਨਹੀਂ, ਇਹ ਜਿਹੜਾ ਇੱਕ ਆਮ ਲਹਿ ਜਿਹੜੀ ਚੱਲਦੀ ਆ ਉਹ ਤੋਂ ਹਟ ਕੇ ਜਿਹੜਾ ਕੇਸ ਹੈਗਾ ਇਹਦਾ ਸਬੂਤ ਬੋਲਦਾ। ਉਹ ਬੰਦਾ ਜਦੋਂ ਬਾਹਰ ਵੀ ਚਲ ਗਿਆ ਨਾ, ਉਸ ਤੋਂ ਬਾਅਦ ਸਾਡੇ ਦੂਜੇ ਕਲਾਇੰਟ ਦੀ ਤਰੀਕ ਸੀਗੀ ਉਸੇ ਬੰਦੇ ਮੂਹਰੇ, ਜਦੋਂ ਬਾਹਰ ਵੀ ਚਲ ਗਿਆ ਤੇ ਉਹ ਸਰਕਾਰੀ ਵਕੀਲ ਨੂੰ ਕਹਿੰਦਾ ਹੀ ਵਾਸ ਕਹਿੰਦਾ ਰੀਅਲ ਡੀਲ, ਏਦਾਂ ਕਰਕੇ ਉਹਨੇ ਕਿਹਾ ਹਨ। ਸੋ ਪਹਿਲਾਂ ਤਾਂ ਭਾਈ ਜਿਹੜਾ ਤੁਹਾਡਾ ਪ੍ਰੂਫ ਹੈਗਾ ਪੁਰਾਣਾ ਵਾਲਾ, ਨਵੇਂ ਵਾਲਾ ਨਹੀਂ। ਨਵੇਂ ਵਾਲੀਆਂ ਤਾਂ ਬੰਦਾ ਅਮਰੀਕਾ ਦੀਆਂ ਜੱਜ ਕਹਿੰਦਾ ਸਾਰਿਆਂ ਕੋਲ ਗਤੀਵਿਧੀਆਂ, ਇੱਥੇ ਸਾਰਿਆਂ ਨੂੰ ਜਾਗਰੂਕਤਾ ਆ ਜਾਂਦੀ ਹੈ ਇੱਕਦਮ ਹੀ। ਉੱਥੇ ਕੀ ਕੀਤਾ ਇਹਨਾਂ ਨੇ, ਹਨਾ। ਮੇਨ ਮੁੱਦਾ ਉਹ। ਸੋ ਪਹਿਲਾਂ ਜਿਹੜਾ ਤੁਹਾਡਾ ਉੱਥੇ ਦਾ ਪ੍ਰੂਫ ਹੋਣਾ ਚਾਹੀਦਾ। ਹੂੰ। ਦੂਸਰੀ ਗੱਲ ਏਦਾਂ ਕਿ ਨੌਲੇਜ ਤੇ ਅਵੇਅਰਨੈਸ। ਪੋਲੀਟੀਕਲ ਅਸਾਈਲਮ ਦਾ ਕੇਸ ਆ, ਬੰਦਾ ਆ ਕੇ ਬੈਠਾ ਕਿ ਬਈ ਮੈਂ ਆ ਗਿਆ, 2007 ਦਾ ਆਇਆ, ਕੋਈ 8 ਦਾ ਆਇਆ, ਕੋਈ 12 ਦਾ ਆਇਆ, 13 ਦਾ ਆਇਆ। ਉਹਨੂੰ ਜਦੋਂ ਪੁੱਛਿਆ ਕਿ ਭਾਈ ਤੁਹਾਡੀ ਸੈਂਟਰਲ ਜਿਹੜੀ ਸਰਕਾਰ ਆ ਕਦੋਂ ਜਿੱਤੀ ਸੀ, ਪਹਿਲੀ ਵਾਰੀ, ਦੂਜੀ ਵਾਰੀ ਕਦੋਂ ਜਿੱਤੀ ਸੀ, ਇਲੈਕਸ਼ਨ ਕਦੋਂ ਹੋਏ ਸੀਗੇ, ਤੁਹਾਡੀ ਸਟੇਟ 'ਚ ਕਿਹੜੀ ਪਾਰਟੀ ਜਿੱਤੀ ਸੀਗੀ, ਤੂੰ ਹੁਣ 10 ਸਾਲਾਂ ਤੋਂ ਇੱਥੇ ਆ, 10 ਸਾਲਾਂ 'ਚ ਮੈਨੂੰ ਨੈਸ਼ਨਲ ਦਾ ਦੱਸ ਕਿ ਨੈਸ਼ਨਲ 'ਚ ਇਲੈਕਸ਼ਨ 'ਚ ਕੌਣ ਜਿੱਤਿਆ, ਕੌਣ ਹਾਰਿਆ, ਕੰਟੈਂਡਰ ਕੌਣ ਸੀਗਾ, ਇਨਕੰਬੈਂਟ ਕੌਣ ਸੀਗਾ, ਤੇ ਜਿਹੜਾ ਤੁਹਾਡੀ ਸਟੇਟ 'ਚ ਆ ਉਹ 'ਚ ਕੌਣ ਜਿੱਤਿਆ। ਜਨਤਾ ਨੂੰ ਹੁਣ ਉਹ ਕਹਿੰਦੇ ਕਿ ਪੋਲੀਟੀਕਲ ਆ ਕੇ ਮੈਨੂੰ ਪਾਰਟੀਆਂ ਲੱਭਦੀਆਂ, ਲੋਕਾਂ ਨੂੰ ਨੌਲੇਜ ਨਹੀਂ ਜਿਹੜੀ ਪੋਲੀਟੀਕਲ ਦੀ ਪਤਾ ਹੁੰਦੀ। ਉਹ ਪਤਾ ਨਹੀਂ ਉਹਨਾਂ ਦੀ ਹੁਣ ਕੀ ਐਕਸਪੈਕਟੇਸ਼ਨ ਆ ਕਿ ਸ਼ਾਇਦ ਵਕੀਲ ਨੇ ਤਿਆਰੀ ਕਰਾਣੀ ਹੈ, ਵਕੀਲ ਨੇ ਕੋਈ ਤੁਹਾਨੂੰ ਹਿਸਟਰੀ ਦਾ ਥੋੜ੍ਹਾ ਨਾ ਲੈਸਨ ਪੜ੍ਹਾਉਣਾ। ਉਹ ਤਾਂ ਹੁਣ ਜੇ ਤੁਹਾਡਾ ਪੋਲੀਟੀਕਲ ਦਾ ਕੇਸ ਆ, ਤੁਹਾਡੀ ਜ਼ਿੰਮੇਵਾਰੀ ਆ ਕਿ ਤੁਹਾਨੂੰ ਕਿੰਨੀ ਨੌਲੇਜ ਆ। ਜੇ ਤੁਹਾਨੂੰ ਨਹੀਂ ਨੌਲੇਜ ਆ, ਉਹਨੇ ਕਹਿਣਾ ਇਹ ਛੋਟੇ-ਮੋਟੇ ਲੈਵਲ ਦਾ ਵਰਕਰ ਆ, ਤੇ ਜਿਹੜਾ ਛੋਟੇ-ਮੋਟੇ ਲੈਵਲ ਦਾ ਵਰਕਰ ਆ ਉਹਦਾ ਕੇਸ 'ਚ ਹੋਰ ਮੁੱਦੇ ਫਿਰ ਉੱਠ ਜਾਂਦੇ ਆ ਰੀਲੋਕੇਸ਼ਨ ਦੇ। ਤੇ ਹੁਣ ਜਿਹੜਾ ਛੋਟੇ-ਮੋਟੇ ਲੈਵਲ ਵਾਲਾ ਵਰਕਰ ਆ, ਉਹਨੇ ਛੋਟੇ-ਮੋਟੇ ਲੈਵਲ ਵਾਲਾ ਹੀ ਰਹਿਣਾ। ਉਹਨੇ ਹੁਣ ਕੋਈ ਝੂਠ ਬੋਲ ਕੇ ਇਹਦਾ ਦੱਸਣਾ ਨਹੀਂ ਕਿ ਮੈਂ ਲੀਡਰ ਸੀਗਾ, ਹਨਾ। ਤੇ ਦੂਜੀ ਗੱਲ ਇਹ ਕਿ ਪਾਰਟੀ ਦੀ ਹਿਸਟਰੀ, ਕਿ ਪਾਰਟੀ ਜਿਹੜੀ ਬਣੀ ਕਦੋਂ, ਕਿਹੜੇ ਸਾਲ 'ਚ ਪਾਰਟੀ ਬਣੀ, ਕਿੱਦਾਂ ਬਣੀ ਇਹ, ਇਹਦਾ ਪਹਿਲਾ ਲੀਡਰ ਕੌਣ ਸੀਗਾ, 97, 98, 99 ਦੇ ਵਿੱਚ ਕੀ ਹੋਇਆ, ਉਹ ਇਲੈਕਸ਼ਨ ਕੌਣ ਜਿੱਤਿਆ, ਹੁਣ ਜਿਹੜੀ ਇਲੈਕਸ਼ਨ ਜਿੱਤੀ ਆ ਉਹ ਜਿਹੜੀ ਇਲੈਕਸ਼ਨ ਕਿਹੜੇ ਹਲਕੇ ਤੋਂ ਜਿੱਤੀ ਆ, ਕਾਹਦੀ ਸੀਟ ਆ, ਐਮਐਲਏ ਦੀ, ਐਮਪੀ ਦੀ ਆ। ਸੋ ਲੋਕੀ ਕਈ ਇਹ ਵੀ ਨਹੀਂ ਦੱਸ ਸਕਦੇ ਕਿ ਉਹ ਐਮਐਲਏ ਦੀ ਸੀਟ ਆ ਕਿ ਐਮਪੀ ਦੀ ਸੀਟ ਆ। ਹਾਲਾਂਕਿ ਜੱਜ ਨੂੰ ਕੋਈ ਫਰਕ ਨਹੀਂ ਪੈਂਦਾ ਕਿਹੜਾ ਕੀ, ਪਰ ਇਹ ਹੈ ਕਿ ਜਦੋਂ ਜੱਜ ਪੁੱਛਦਾ ਕਿ ਕਾਹਦੀ ਸੀਟ ਆ, ਫਿਰ ਉਹ ਨਹੀਂ ਪਤਾ। ਚਲੋ ਮੰਨ ਲਓ ਜੇ ਬੰਦੇ ਨੂੰ ਪਤਾ ਵੀ ਹੋ ਗਿਆ ਕਿ ਆਹ ਵਾਲੇ ਇਲਾਕੇ 'ਚ ਜਿੱਤਿਆ ਬੰਦਾ ਆਪਣਾ, ਉਹਦੀ ਆਹ ਸੀਟ ਆ, ਜੇ ਉਹਨੂੰ ਜੱਜ ਸਵਾਲ ਪੁੱਛੇ ਕਿ ਫਿਰ ਟੋਟਲ ਸੀਟਾਂ ਕਿੰਨੀਆਂ ਹੈਗੀਆਂ ਇੰਡੀਆ ਦੇ ਵਿੱਚ, ਐਮਪੀ ਦੀਆਂ ਟੋਟਲ ਸੀਟਾਂ ਕਿੰਨੀਆਂ, ਉਹ ਨਹੀਂ ਪਤਾ, ਤੇਰੀ ਪਾਰਟੀ ਤੈਨੂੰ ਕਿਉਂ ਨਹੀਂ ਬਚਾ ਸਕਦੀ। ਤੇ ਜੇ ਜਵਾਬ ਬੰਦਾ ਕਿ ਇਹਨਾਂ ਦੀ ਪਾਵਰ ਘੱਟ ਆ, ਪਰ ਉਹ ਕਹਿੰਦਾ ਪਾਵਰ ਮੈਨੂੰ ਐਕਸਪਲੇਨ ਕਰਕੇ ਕਿੱਦਾਂ ਘੱਟ ਆ। ਚੱਲ ਮੰਨ ਲਿਆ ਤੇਰੀ ਇੱਕ ਸੀਟ ਆ, ਪਰ ਦੂਜਿਆਂ ਦਾ ਦੱਸ, ਕੁਛ ਤੇ ਦੱਸ ਕਿੰਨੀਆਂ ਸੀਟਾਂ, 5, 10, 50, 100, 500, ਹਨਾ। ਠੀਕ ਹੈ। ਸੋ ਜਿਹੜਾ ਸਿਆਸੀ ਜਿਹਦਾ ਕੇਸ ਹੈਗਾ ਵਾ, ਇਹ ਹੁਣ ਇਹ ਮੈਂ ਉਹ ਬੰਦਿਆਂ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਰੇਡੀਓ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਜਿਹੜੇ ਐਫਰਟ ਪਾਉਂਦੇ ਆ, ਜਿਹੜੇ ਇਹ ਸੁਣ ਕੇ ਆਪਣਾ ਜਿਹੜਾ ਸਾਡਾ ਸ਼ੋਅ ਸੁਣਦੇ ਆ, ਜਿਹੜੇ ਇਹਨੂੰ ਵੈਲਿਊ ਕਰਦੇ ਆ, ਜਿਹੜੇ ਕੋਈ ਵੈਲਿਊ 'ਚੋਂ ਕੱਢਦੇ ਆ। ਰੌਲਾ ਰੱਪਾ ਪਾਉਣ ਵਾਲੇ ਬਥੇਰੇ ਹੈਗੇ ਆ। ਮੈਂ ਉਹਨਾਂ ਤੋਂ ਰੀਚ ਆਊਟ ਕਰ ਰਿਹਾ ਕਿ ਜਿਹੜੇ ਕਹਿੰਦੇ ਆ ਕਿ ਭਾਈ ਆਪਾਂ ਸੁਣਨ ਲਈ ਰੈਡੀ ਆ, ਸਾਨੂੰ ਦੱਸੋ ਕੁਛ ਕਿ ਕੀ ਆ ਸਾਡੇ ਕੇਸ ਦਾ। ਇਹ ਉਹਨਾਂ ਦੇ ਲਈ ਸ਼ੋਅ ਆ। ਇਹ ਕੋਈ ਉਹ ਨਹੀਂ ਕਿ ਇੱਥੇ ਬੜੇ ਮੁੱਛਾਂ ਨੂੰ ਤਾ ਦੇ ਕੇ ਸੋਸ਼ਲ ਮੀਡੀਆ ਤੇ ਬਣ ਗਏ ਕਿ ਜੀ ਆਹ ਕਮੈਂਟ ਕਰਤਾ, ਉਹ ਕਮੈਂਟ ਕਰਤਾ, ਲਾਈਵ ਪੂਰਾ
ਤਮਾਸ਼ਾ ਚੱਲਦਾ ਰਹਿੰਦਾ ਕਈ ਚੀਜ਼ਾਂ ਦਾ। ਸਾਡਾ ਬਾਕੀ ਟਿਕਟੋਕ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਇਮੀਗ੍ਰੇਸ਼ਨ ਦਾ ਸ਼ੋਅ ਆ। ਇਮੀਗ੍ਰੇਸ਼ਨ ਮੈਂ ਕੋਈ ਵਕੀਲ ਹੈਗਾ, ਮੈਂ ਕੋਈ ਸੈਲੀਬ੍ਰਿਟੀ ਨਹੀਂ, ਨਾ ਕੋਈ ਮੈਂ ਉਹ, ਹੈ ਨਾ। ਸੋ ਇੱਦਾਂ ਕਿ ਜਿਹੜਾ ਕਾਲਾ ਕਾਨੂੰਨ ਕੀ ਹੈਗਾ ਉਹ ਤੁਹਾਨੂੰ ਦੱਸਣਾ ਵਾ, ਉਹਦੇ ਵਿੱਚੋਂ ਤੁਸੀਂ ਨੌਲੇਜ ਆਪਣੀ ਲੈਣੀ ਆ। ਤੁਹਾਡੀ ਜਿਹੜੀ ਨੌਲੇਜ ਆ ਤੁਸੀਂ ਆਪਣਾ ਕੇਸ ਸਾਨੂੰ ਪ੍ਰੈਜ਼ੈਂਟ ਕਰਨਾ ਵਾ। ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਕਿ ਜਿਹੜਾ ਬੰਦੇ ਦਾ ਜਿਹੜਾ ਲੈਵਲ ਹੈਗਾ, ਹੁਣ 0 ਤੋਂ 10 ਦੇ ਸਕੇਲ ਦੇ ਵਿੱਚ ਕਈ ਬੰਦੇ ਇੱਦਾਂ ਕਿ 10 ਆਊਟ ਆਫ 10, ਉਹਨੇ ਆਉਣਾ ਬਹਿਣਾ, ਉਹਨੇ ਪਹਿਲਾਂ ਹੀ ਸਾਰਾ ਰੈਡੀ, ਸਾਰਾ ਸਮੱਗਰੀ ਉਹਦੀ ਸਾਡੇ ਮੂਹਰੇ ਜੱਜ ਦੇ ਮੂਹਰੇ ਰੱਖੀ, ਚੱਲ ਬਈ ਕੋਈ ਪ੍ਰੋਬਲਮ ਨਹੀਂ ਉਹ ਕਲਾਇੰਟ ਨਾਲ, ਕੋਈ ਸਟਾਫ ਨੂੰ ਪ੍ਰੋਬਲਮ ਨਹੀਂ, ਉਹ ਸਮਝਦਾਰ ਕਲਾਇੰਟ ਆ, ਉਹਨੂੰ ਪਤਾ ਸਰਵਿਸ ਕੀ ਚੀਜ਼ ਆ, ਸਰਵਿਸ ਕਿੱਦਾਂ ਲੈਣੀ, ਉਹਨੇ ਆਪਣਾ ਦੇਣਾ। ਸੋ ਇੱਦਾਂ ਦੇ ਕਲਾਇੰਟ 10 ਚੋਂ 3-4 ਜਾਣੇ ਤਾਂ ਇੱਦਾਂ ਦੇ ਆ ਜਿਹੜੇ ਸਿੱਧੇ ਸੁਲਝੇ ਹੋਏ ਬੰਦੇ ਆ, ਪੂਰੀ ਫੁੱਲ ਨੌਲੇਜ ਆ, ਕੰਮ ਕਰਕੇ ਉਹਨਾਂ ਨਾਲ ਮਜ਼ਾ ਆਉਂਦਾ ਪੂਰਾ, ਉਹਨਾਂ ਨਾਲ ਰਿਲੇਸ਼ਨ ਬਣਦੇ ਆ, ਅਗਲਿਆਂ ਦੀ ਵੀ 4 ਗੱਲ ਜਿਹੜੇ ਦੂਜੇ ਬੰਦੇ ਆ ਉਹਨਾਂ ਦੀ ਸੁਣਦੇ ਆ ਕਿ ਯਾਰ ਇਹ ਬੰਦਾ ਸਮਝਦਾਰ ਆ, ਉਹ ਕਰਦਾ ਵਾ। 0 to 10 ਦੇ ਸਕੇਲ ਦੇ ਵਿੱਚ ਬੰਦਾ ਇੱਦਾਂ ਦਾ ਵੀ ਹੈਗਾ ਜਿਹੜਾ 0 ਆ, ਜਿਹਨੂੰ ਜਿਹਦੇ ਮੂੰਹ ਚੋਂ ਜੱਜ ਉਹਨੂੰ ਕਹਿੰਦਾ ਕਿ ਤੂੰ ਯਾਰ ਅਲੱਗ ਦੇਸ਼ ਦੀ ਕਹਿੰਦਾ ਮੰਗ ਕਰਦਾ, ਉਹ ਕਹਿੰਦਾ ਸਾਰਾ ਤੇਰਾ ਜਿਹੜਾ ਕੇਸ ਹੋ ਗਿਆ, ਤੇਰੇ ਤਾਂ ਮੈਂ ਮੂੰਹੋਂ ਨਾਮ ਹੀ ਨਹੀਂ ਸੁਣਿਆ ਤੇਰੇ ਦੇਸ਼ ਦਾ ਇੱਕ ਵਾਰੀ ਵੀ। ਇੱਦਾਂ ਦੇ ਵੀ ਬੰਦੇ ਜਿਹੜੇ ਹੈਗੇ ਆ, ਉਹਨਾਂ ਨੇ ਤੁਹਾਡੇ ਸਟਾਫ ਨਾਲ ਖਿੱਚ ਕਰਨੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਤੁਹਾਨੂੰ ਗਲਤ ਮਲਤ ਕਹਿਣਾ, ਆਪ ਮਤਲਬ ਜਿਹੜਾ ਇੱਦਾਂ ਕਿ ਜਿਹੜਾ ਜਿਹਨੇ ਆਪ ਨਹੀਂ ਮਿਹਨਤ ਕਰਨੀ, ਉਹਨੇ ਸਿਰਫ ਰੌਲਾ ਪਾਉਣਾ, ਰੌਲਾ ਪਾਉਣ ਨਾਲ ਕੁਛ ਨਹੀਂ ਹੋਣਾ। ਉਹ ਫਿਰ ਇੱਦਾਂ ਜਦੋਂ ਕੋਰਟ ਦੇ ਮੂਹਰੇ ਜਾਂਦਾ, ਜੱਜ ਇੱਕ ਵਾਰੀ ਕਹਿੰਦਾ ਕਿ ਸਵਾਲ ਮੈਂ ਪੁੱਛਣੇ ਆ, ਤੂੰ ਆਨਸਰ ਕਰਨਾ। ਉਦੋਂ ਬੰਦੇ ਨੂੰ ਉੱਥੇ ਪਤਾ ਲੱਗਦਾ ਕਿ ਯਾਰ ਜੱਜ ਦੀ ਕਿੰਨੀ ਪਾਵਰ ਹੈਗੀ। ਤੇ ਉਹ ਸਲਾਹਕਾਰ ਕਈਆਂ ਦੇ, ਹਰੇਕ ਬੰਦਾ ਅੱਜ ਕੱਲ੍ਹ ਵਕੀਲ ਡਾਕਟਰ ਬਣਿਆ ਪਿਆ, ਦੋਸਤਾਂ ਦੀ ਸਲਾਹ, ਰਿਸ਼ਤੇਦਾਰਾਂ ਦੀ ਸਲਾਹ। ਉਦੋਂ ਜਦੋਂ ਬੰਦਾ ਫਿਰ ਇਕੱਲਾ ਰਹਿ ਜਾਂਦਾ ਕੋਰਟ ਰੂਮ ਦੇ ਵਿੱਚ, ਇੱਧਰੋਂ ਜੱਜ ਨੇ ਘੇਰਾ ਪਾਇਆ, ਉੱਧਰੋਂ ਸਰਕਾਰੀ ਵਕੀਲ ਨੇ ਘੇਰਾ ਪਾਇਆ, ਫਿਰ ਬੰਦੇ ਨੂੰ ਲੱਗਦਾ ਕਿ ਯਾਰ ਮੈਂ ਸੁਣ ਲੈਂਦਾ ਇਹਦੀ ਵਕੀਲ ਦੀ ਤਾਂ ਸ਼ਾਇਦ ਮੇਰਾ ਫਾਇਦਾ ਹੋ ਜਾਂਦਾ, ਹੈ ਨਾ। ਤੇ ਤੁਹਾਨੂੰ ਗੱਲ ਦੱਸਦਾ, ਇੱਕ ਦਾ ਸੀਗਾ ਕਲਾਸ ਦੇ ਬੇਸ ਤੇ ਸੀਗਾ, ਉਹਦਾ ਨਾ ਸੇਮ ਰਿਲੀਜਨ ਦੀ ਉਹਨੇ ਕੁੜੀ ਦੇ ਨਾਲ ਵਿਆਹ, ਸੇਮ ਕਾਸਟ ਲੈਵਲ ਸੇਮ। ਉਹਨੂੰ ਬਾਈ ਨੂੰ ਮੈਂ ਦੱਸੀ ਜਾਵਾਂ ਕਿ ਯਾਰ ਤੂੰ ਪ੍ਰੋਫੈਸਰ ਦੀ ਰਿਪੋਰਟ ਪਵਾ ਲਾ, ਤੇਰਾ ਕਲਾਸ ਦੇ ਬੇਸ ਤੇ ਆ, ਤੇਰਾ ਜਾਤ ਪਾਤ ਦੇ ਬੇਸ ਤੇ ਨਹੀਂ, ਤੇਰਾ ਨਾ ਜੱਜ ਨੇ ਇਹੀ ਕਹਿਣਾ। ਉਹ ਪਤਾ ਨਹੀਂ ਕਿਹਦੀਆਂ ਸੁਣੇ, ਸੱਜਣ ਮਿੱਤਰਾਂ ਦੀ, ਆਪਣਾ ਨਹੀਂ ਕੁਛ ਨਹੀਂ ਹੁੰਦਾ, ਏਦਾਂ ਹੀ ਹੁੰਦਾ। ਦੂਜੇ ਦਾ ਵੀ ਏਦਾਂ ਹੀ ਹੋਇਆ ਸੀਗਾ। ਜਦੋਂ ਕੋਰਟ ਦੇ ਵਿੱਚ ਗਿਆ, ਜੱਜ ਨੇ ਸਿੱਧਾ ਹੀ ਜਾਂਦੇ ਉਹਨੂੰ ਕਿਹਾ, ਕਹਿੰਦਾ ਤੇਰਾ ਤਾਂ ਕਲਾਸ ਦਾ ਕੇਸ ਹੈਗਾ, ਕਲਾਸ ਦੇ ਕੇਸ ਦੇ ਉੱਤੇ ਕੋਈ ਵੀ 9th ਸਰਕਟ ਨੇ ਡਿਸੀਜਨ ਨਹੀਂ ਲਿਆ ਵਾ, ਤੇ ਇਹਦੇ ਬਾਰੇ ਆਪਾਂ ਨਹੀਂ ਫੈਸਲਾ ਲੈ ਸਕਦੇ। ਜੱਜ ਉਹਨੂੰ ਕਹਿੰਦੀ ਕਿ ਮੈਨੂੰ ਹੋਮਵਰਕ ਕਰਨਾ ਪੈਣਾ। ਉਹ ਬੰਦਾ ਫਸਿਆ ਕਿੱਥੇ ਕਿ ਉਹਦਾ ਜਿਹੜਾ ਸਰਕਾਰੀ ਵਕੀਲ ਸੀ, ਜਿਹੜਾ ਜਿਹਨੇ ਕੰਟਰੀ ਕੰਡੀਸ਼ਨ ਲਿਖਣੀਆਂ ਸੀਗੀਆਂ, ਪ੍ਰੋਫੈਸਰ ਸੀਗਾ UK ਦਾ, ਠੀਕ ਹੈ, ਪੈਸੇ ਪੂਸੇ ਲੈ ਕੇ ਕੰਮ ਕਰਨਾ ਸੀ, ਹਨਾ। ਐਕਸਟਰਾ ਡਾਲਰ, ਮਤਲਬ ਕਿ ਜਿੰਨੇ ਤੁਸੀਂ ਪੈਸੇ ਦਿੱਤੇ ਤੇ ਐਕਸਟਰਾ ਡਾਲਰ ਪੈ ਗਏ। ਉਹਨੂੰ ਕਿਸੇ ਉਹਦੇ ਸੱਜਣ ਮਿੱਤਰ ਨੇ ਕਹਿਤਾ ਕਿ ਛੱਡ ਇਹ, ਹਨਾ, $2500-3000 ਖਰਾਬ ਕਰੂੰਗਾ, ਇਹਦੀ ਲੋੜ ਨਹੀਂ ਹੈਗੀ, ਇਹ ਤਾਂ ਕਿਸੇ ਨੇ ਬਤਾਇਆ ਏਦਾਂ ਹਨਾ। ਤੇ ਉੱਥੇ ਗਿਆ, ਸੋਚ ਦੀ ਗੱਲ ਦੱਸਦਾ ਕਿ $2500-3000 ਤੇ ਬੰਦੇ ਨੇ ਬ੍ਰੇਕਾਂ ਮਾਰ ਲੀਆਂ ਕਿ ਨਹੀਂ ਮੈਂ ਕਰਨਾ। ਤੇ ਜਦੋਂ ਕੇਸ ਦਾ ਉਹਦਾ ਹੋਇਆ, ਸਾਰਾ ਸੁਣਿਆ, ਤੇ ਹੋਰ ਚਲੋ ਮੁੱਦੇ ਸੀਗੇ, ਸਾਨੂੰ ਉਮੀਦ ਆ ਕਿ ਜੱਜ ਫੈਸਲਾ ਦੇਊਗੀ। ਜੱਜ ਕਹਿੰਦੀ ਕਿ ਮੈਂ ਇਹਦਾ ਡਿਸੀਜਨ ਨਹੀਂ ਦੇ ਸਕਦੀ, ਮੈਨੂੰ 30 ਤੋਂ 60 ਦਿਨ ਚਾਹੀਦੇ ਆ, ਤੇ ਕਲਾਸ ਬੇਸ ਦੇ ਉੱਤੇ ਕੋਈ ਵੀ ਏਦਾਂ ਦਾ ਕੇਸ ਨਹੀਂ ਹੈਗਾ ਕਿ, ਕਿਉਂਕਿ ਉਹ ਕਹਿੰਦੀ ਕਿ ਜਦੋਂ ਤੁਸੀਂ ਅਮਰੀਕਾ ਜਾਂਦੇ ਆ, ਤੁਸੀਂ ਪੈਸਾ ਬਣਾ ਲਿਆ, ਤੁਹਾਡੀ ਕਲਾਸ ਆਲਰੇਡੀ ਵੱਧ ਗਈ, ਇੱਥੇ ਤੁਹਾਨੂੰ ਗਰੀਬੀ ਕਰਕੇ ਤੁਹਾਨੂੰ ਕੁੱਟਦੇ ਸੀਗੇ ਉੱਥੇ ਕੁੜੀ ਦੇ ਘਰ ਦੇ, ਤਾਂ ਹੁਣ ਤਾਂ ਪੈਸਾ ਤੁਹਾਡਾ ਬਣ ਗਿਆ, ਹੁਣ ਤਾਂ ਤੁਸੀਂ ਜਾਓਗੇ, ਤੁਹਾਡੇ ਜੇ ਤਾਂ ਪੈਸੇ ਨਾ ਚੱਲਦੇ ਸੀ ਉਹ ਤਾਂ ਫਿਰ ਤੁਹਾਡੇ ਅੱਗੇ ਪਿੱਛੇ ਆ, ਹਨਾ। ਤੇ ਉਹਨੂੰ ਕਹਿੰਦੇ ਮਿਊਟੇਬਿਲਿਟੀ, ਮਤਲਬ ਕਿ ਤੁਸੀਂ ਕਲਾਸ ਇਹ ਜਿਹੜੀ ਹੈਗੀ, ਹੁਣ ਜਿਹੜਾ ਬੰਦਾ ਆਪਣਾ ਧਰਮ ਨਹੀਂ ਚੇਂਜ ਕਰਨ ਉਹਨੂੰ ਕਹਿ ਸਕਦੇ, ਉਹਦੀ ਸੈਕਸ਼ੂਅਲ ਓਰੀਐਂਟੇਸ਼ਨ ਤੁਸੀਂ ਇਹਨੂੰ ਚੇਂਜ ਕਰਨ ਲਈ ਨਹੀਂ ਕਹਿ ਸਕਦੇ, ਤੁਸੀਂ ਉਹਨੂੰ ਉਹਦਾ ਜੈਂਡਰ ਚੇਂਜ ਕਰਨ ਲਈ ਨਹੀਂ ਕਹਿ ਸਕਦੇ, ਪਰ ਜਿਹੜੀ ਕਲਾਸ ਆ, ਜਿਹੜੀ ਕਿ ਤੁਹਾਡੀ ਆਰਥਿਕ ਸਥਿਤੀ ਕੀ ਹੈਗੀ ਆ, ਇਹਨੂੰ ਤੁਸੀਂ ਚੇਂਜ ਜਿਹੜੀ ਕਰ ਸਕਦੇ ਆ, ਹਨਾ। ਸੋ ਏਦਾਂ ਕਿ ਭਾਈ ਜਦੋਂ ਤੁਹਾਨੂੰ ਚੀਜ਼ ਦੱਸੀ ਜਾਵੇ, ਉਹਨੂੰ ਸੁਣ ਲਓ ਕੀ ਹੈਗਾ, ਇਹ ਪ੍ਰੋਗਰਾਮ ਰਾਹੀਂ ਸੁਣ ਲਓ, ਜਿੱਥੋਂ ਮਰਜ਼ੀ ਨੌਲੇਜ ਇਕੱਠੀ ਕਰੋ, ਪਰ ਏਦਾਂ ਕਿ ਉੱਥੇ ਜਾਂ ਤਾਂ ਵਕੀਲ ਦੀ ਸੁਣ ਲਓ ਜਾਂ ਆਪਣੇ ਸੱਜਣ ਮਿੱਤਰ ਦੀ ਸੁਣ ਲਓ, ਦੋਨਾਂ ਦੀ ਨਹੀਂ ਤੁਸੀਂ ਸੁਣ ਸਕਦੇ। ਸੱਜਣ ਮਿੱਤਰ ਨੇ ਤੁਹਾਨੂੰ ਡਿਫੈਂਡ ਨਹੀਂ ਕਰਨਾ ਕੋਰਟ ਰੂਮ 'ਚ ਆ ਕੇ। ਕੋਰਟ ਰੂਮ 'ਚ ਤੁਸੀਂ ਆ ਤੇ ਤੁਹਾਡਾ ਵਕੀਲ ਆ, ਉਸ ਤੋਂ ਬਾਅਦ ਤੀਜਾ ਬੰਦਾ ਕੋਈ ਨਹੀਂ ਉੱਥੇ। ਮੈਨੂੰ ਹੁਣ ਤੁਸੀਂ ਪੁੱਛੋ ਟਰੱਕ ਦਾ ਕਿੱਦਾਂ ਲੋਡ ਕਿੱਦਾਂ ਲਾਣਾ, ਏਦਾਂ ਸੁਣਿਆ ਤਾਂ ਮੈਂ ਵੀ ਬਥੇਰਾ, ਕਜ਼ਨ ਮੇਰੇ ਦੋਸਤ ਸੱਜਣ ਮਿੱਤਰ ਕਲਾਇੰਟ ਹੈਗੇ, ਉੱਕੀ ਮੁੱਕੀ ਸਲਾਹ ਮੈਂ ਵੀ ਦੇ ਦੂੰਗਾ ਤੁਹਾਨੂੰ ਟਰੱਕਿੰਗ ਬਾਰੇ ਕਿ ਏਦਾਂ ਹੁੰਦਾ, ਡਿਸਪੈਚਰ ਹੁੰਦਾ, ਪਰ ਜਿਹੜੀ ਵਿੱਚ ਡਿਟੇਲ ਹੈਗੀ ਆ ਉਹ ਕਿੱਦਾਂ, ਉਹ ਥੋੜਾ ਨਾ ਕਿਸੇ ਨੂੰ ਪਤਾ। ਉਹ ਤਾਂ ਜਿਹੜੀ ਹੱਡ ਬੀਤਦੀ ਆ, ਪ੍ਰੋਫੈਸ਼ਨਲ ਨੇ ਤਾਂ ਪ੍ਰੋਫੈਸ਼ਨਲੀ ਰਹਿਣਾ, ਹਨਾ। ਸੋ ਇਹ ਆਪਣੀ ਪਹਿਲਾਂ ਨੌਲੇਜ ਜਿਹੜੀ ਹੈਗੀ ਆ, ਅਵੇਅਰਨੈਸ ਇਕੱਠੀ ਕਰੋ ਕਿ ਤੁਹਾਡਾ ਕੇਸ ਕੀ ਹੈਗਾ, ਉਹ ਕੇਸ ਦੇ ਵਿੱਚ ਅੱਜ ਕੀ ਮੁੱਦੇ ਆ। ਜੇ ਅੱਜ ਤੁਹਾਡੀ ਕੇਸ ਦੇ ਵਿੱਚ ਮੁੱਦੇ ਹੈਗੇ ਆ ਕਿ ਫਲਾਨੀ ਪਾਰਟੀ ਪਾਵਰ 'ਚ ਆ, ਹੁਣ 2014 ਦੇ ਜਿਹੜੇ ਕਈ ਕੇਸ ਸੀਗੇ, ਹਨਾ, ਹੁਣ ਉਹ ਪੋਸਟਪੋਨ ਹੋ ਗਏ, ਕਈਆਂ ਦੇ 10-10 ਸਾਲ ਪੋਸਟਪੋਨ ਹੋ ਗਏ। ਤੁਸੀਂ ਇਹ ਦੇਖੋ ਕਿ ਜਦੋਂ ਤੁਹਾਡੀ ਤਰੀਕ ਆਣੀ ਆ, ਉਦੋਂ ਮੁੱਦੇ ਕੀ ਹੋਣੇ ਆ। ਜੇ
ਅੱਜ ਯੂਕਰੇਨ ਵਾਲਾ ਅਸਾਈਲਮ ਕੋਈ ਲਾ ਰਿਹਾ ਵਾ, ਉਹਦੇ ਅੱਜ ਯੂਕਰੇਨ 'ਚ ਉਹ ਚੱਲਦਾ, ਜਦੋਂ ਉਹਦੀ 10 ਸਾਲ ਬਾਅਦ ਤਰੀਕ ਆਣੀ ਆ, ਉਦੋਂ ਯੂਕਰੇਨ ਦਾ ਕੀ ਹੋਣਾ ਵਾ? ਆਪਾਂ ਫਾਰਮਰ ਪ੍ਰੋਟੈਸਟ ਦਾ ਦੇਖਿਆ ਹੀ ਆ, ਜਦੋਂ ਉਹ ਚੱਲ ਰਿਹਾ ਸੀ ਤੇ ਹੁਣ ਨਹੀਂ ਆ ਤੇ ਉਹ ਡਿਫਰੈਂਟ ਆ ਸਟੋਰੀ ਬਿਲਕੁਲ। ਡਿਫਰੈਂਟ ਆ, ਹਾਂਜੀ ਬਿਲਕੁਲ। ਹੁਣ ਸਿਰਸੇ ਵਾਲੇ ਦਾ ਕੇਸ ਆ, ਹਰਿਆਣੇ ਵਾਲੇ ਦੇ ਕੇਸ ਆ, ਕਿੰਨੇ ਉਹ ਹੈਗੇ ਹੁਣ ਕੌਣ ਅੰਦਰ ਬੰਦਾ ਗਿਆ ਜੇਲ੍ਹ ਦੇ, ਕਦੋਂ ਬਾਹਰ ਆਇਆ, ਇਹਨੂੰ ਕਹਿੰਦੇ ਕੰਟਰੀ ਕੰਡੀਸ਼ਨ। ਜਿਹੜੇ ਕੰਟਰੀ ਕੰਡੀਸ਼ਨ ਹੈਗੇ ਆ, ਇਹ ਬਦਲਦੇ ਰਹਿੰਦੇ ਹਨਾ। ਸੋ ਜਿਹੜੇ ਕਈਆਂ ਨੇ ਦੱਸਤਾ ਕਿ ਯਾਰ ਮੇਰੇ ਦੋਸਤ ਤੋਂ ਤਾਂ ਭਾਜੀ ਕੁਛ ਪੁੱਛਿਆ ਹੀ ਨਹੀਂ ਸੀ ਉਹਨਾਂ ਨੇ। ਕਈ ਏਦਾਂ ਕਹਿ ਦਿੰਦੇ ਲੋਕਾਂ ਨੂੰ ਕਿ ਨਹੀਂ ਪੁੱਛਣਾ ਉਹਨਾਂ ਨੇ ਕੁਛ, ਮਾੜਾ ਮੋਟਾ ਤੈਨੂੰ ਪੁੱਛਣਾ ਕਰ ਦੇਣਾ ਹਨਾ। ਮੰਡੀਰ 'ਚ 10 ਚੋਂ 4 ਬੰਦਿਆਂ ਨੇ ਜੇ ਕਹਿ ਤਾ ਕਿ ਨਹੀਂ ਟੈਨਸ਼ਨ ਨਾ ਲੈ, ਉਹਨੇ ਕਹਿਣਾ ਛੱਡ ਮੈਂ ਕੱਲ੍ਹ ਹੀ ਪੜ੍ਹਨਾ, ਮੈਂ ਪੈਗ ਲਾਨਾ, ਮੀਟ ਮੂਟ ਖਾਨਾ, ਅੱਜ ਕਿੱਥੇ ਮੇਰਾ ਉਹ ਹਨਾ, ਤਾਂ ਗੇੜਾ ਲੋਡ ਚੱਕਦਾ। ਹੈਗੇ ਬੰਦੇ ਏਦਾਂ ਦੇ, ਸਟਾਫ ਲੱਭਦਾ ਰਹਿੰਦਾ, ਉਹ ਕਹਿੰਦਾ ਯਾਰ ਭਾਜੀ ਉਹ ਤਾਂ ਚੱਲ ਗਿਆ ਫਲੋਰੀਡਾ ਨੂੰ, ਉਹ ਤਾਂ ਚੱਲ ਗਿਆ ਨਿਊਯਾਰਕ ਨੂੰ ਹਨਾ। ਸੋ ਇਹ ਆ ਕਿ ਛੁੱਟੀ ਲਓ ਆਪਣੇ ਕੇਸ ਤੋਂ ਪਹਿਲਾਂ 2 ਹਫ਼ਤੇ ਦੀ, ਠੀਕ ਆ। ਨਹੀਂ 4 ਪੈਸੇ ਗਵਾ ਲਓਗੇ ਕੋਈ ਨਹੀਂ, ਪਰ ਕੇਸ ਤੁਹਾਡਾ ਏਦਾਂ ਕੱਲ੍ਹ ਨੂੰ ਤੁਹਾਨੂੰ ਰਿਗਰੈਟ ਨਹੀਂ ਹੋਣਾ ਕਿ ਮੈਂ ਕੰਮ ਕਰ ਲਿਆ। ਕਈਆਂ ਦਾ ਏਦਾਂ ਅਪਾਇੰਟਮੈਂਟਾਂ ਦੇ ਨਹੀਂ ਸ਼ੋਅ ਹੁੰਦੇ, ਅਪਾਇੰਟਮੈਂਟਾਂ ਤੋਂ ਲੇਟ। ਸਭ ਤੋਂ ਜ਼ਿਆਦਾ ਆਫਿਸ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੰਦਾ ਇਹੀ ਸੋਚਦਾ ਕਿ ਯਾਰ ਮੇਰੀ ਵਕੀਲ ਨੇ ਵੈਡਨਸਡੇ ਦੀ ਅਪਾਇੰਟਮੈਂਟ ਆ, ਟਿਊਜ਼ਡੇ ਨੂੰ ਮੈਂ ਜਾ ਕੇ ਬ੍ਰੇਕ ਲਾਣੀ ਆਪਣੇ ਘਰੇ, ਫਿਰ ਮੈਂ ਵੈਨਸਡੇ ਨੂੰ ਇਹਨਾਂ ਕੋਲ ਜਾਊਂਗਾ ਹਨਾ। ਸੋ ਕੇਸ ਵੱਲ ਧਿਆਨ ਦਿਓ ਪਹਿਲਾਂ।